ਲਾਰੈਂਸ ਬਿਸ਼ਨੋਈ और दूसरे उन्होंने गैंगस्टर्स ਨੂੰ इंडियन एजेंसियां ने अमरीका और कैनेडा ਦੇ ਵਿੱਚ ਸੈਟਲ ਕੀਤਾ ਹੈ। ਸਟ੍ਰਾਕਟਨ ਗੁਰਦੁਆਰਾ ਸਾਹਿਬ ਦੇ ਨਗਰ ਕੀਰਤਨ ਤੋਂ ਠੀਕ 2-3 ਦਿਨ ਪਹਿਲਾਂ ਪੁਲਿਸ ਨੇ ਇੱਕ ਵੱਡਾ ਆਪਰੇਸ਼ਨ ਕਰਕੇ 32-33 ਜਿਹੜੇ ਇਸ ਕਿਸਮ ਦੇ ਗੈਂਗਸਟਰ ਸੀ ਅੱਡ-ਅੱਡ ਥਾਵਾਂ ਤੋਂ ਚੁੱਕੇ। ਉਹਦੇ ਬਾਰੇ ਉਹਨਾਂ ਨੇ ਪ੍ਰੈਸ ਕਾਨਫਰੰਸ ਕੀਤੀ, ਵੱਡੀ ਗਿਣਤੀ 'ਚ ਹਥਿਆਰ ਸ਼ੋਅ ਕੀਤੇ। ਹੁਣ ਉਹ ਕੀ ਕਰਨ ਜਾ ਰਹੇ ਸੀ? ਪਰਮਜੀਤ ਸਿੰਘ ਪੰਜਵੜ ਉਹਨਾਂ ਨੂੰ ਜਿਹੜਾ ਉਹ ਹਾਇਰਡ ਅਸੈਸਨਸ ਰਾਹੀਂ ਰਾਹ ਨੇ ਮਰਵਾਇਆ। ਫਿਰ ਇੰਗਲੈਂਡ ਦੇ ਵਿੱਚ ਭਾਵੇਂ ਉਹਨਾਂ ਨੂੰ ਬਿਮਾਰੀ ਦੇ ਖਾਤੇ 'ਚ ਵੀ ਕੁਛ ਨੇ ਪਾਉਣ ਦੀ ਕੋਸ਼ਿਸ਼ ਕੀਤੀ, ਪਰ ਇਹ ਸਾਹਮਣੇ ਆਇਆ ਵੀ ਸ਼ੱਕੀ ਸਰਕਮਸਟਾਂਸਿਸ ਨੇ ਅਵਤਾਰ ਸਿੰਘ ਖੰਡਾ ਔਰ ਭਾਈ ਹਰਦੀਪ ਸਿੰਘ ਨਿੱਜਰ ਤੱਕ ਪਹੁੰਚਦੇ ਆ ਤਾਂ ਕਿਸੇ ਨੂੰ ਕੋਈ ਭੁਲੇਖਾ ਹੀ ਨਹੀਂ ਰਿਹਾ ਹੈ। ਕੋਈ ਵੀ ਭੜਕਾਹਟ ਦੇ ਵਿੱਚ ਆ ਕੇ ਕੋਈ ਐਸਾ ਕੰਮ ਜਿਹੜਾ ਕਿ ਇਸ ਧਰਤੀ ਦੇ ਉੱਤੇ ਹਿੰਸਾ ਹੋਏ, ਉਹ ਦੁਸ਼ਮਣ ਦੇ ਹੱਥ ਵਿੱਚ ਖੇਡਣਾ ਹੋਵੇਗਾ। ਵਿਊਅਰਸ ਵੈਲਕਮ ਬੈਕ ਫਰਮ ਪ੍ਰੋਗਰਾਮ। ਸੋ ਇਸ ਗੱਲਬਾਤ ਕਰਨ ਜਾ ਰਹੇ ਹਾਂ ਕਿ ਭਾਰਤੀ ਖੁਫੀਆ ਏਜੰਸੀਆਂ ਵੱਲੋਂ ਪਾਕਿਸਤਾਨ ਵਿੱਚ ਭਾਈ ਪਰਮਜੀਤ ਸਿੰਘ ਪੰਜਵੜ, ਯੂਕੇ ਵਿੱਚ ਭਾਈ ਅਵਤਾਰ ਸਿੰਘ ਖੰਡਾ, ਸਰੀ ਕੈਨੇਡਾ ਵਿੱਚ ਭਾਈ ਹਰਦੀਪ ਸਿੰਘ ਨਿੱਜਰ ਦੇ ਕਤਲਾਂ ਤੋਂ ਬਾਅਦ ਇਹ ਖਦਸ਼ਾ ਜ਼ਾਹਿਰ ਕੀਤਾ ਜਾ ਰਿਹਾ ਕਿ ਉਹਨਾਂ ਦਾ ਅਗਲਾ ਜਿਹੜਾ ਨਿਸ਼ਾਨਾ ਹੈ ਉਹ ਅਮਰੀਕਾ ਵਿੱਚ ਹੋ ਸਕਦਾ ਹੈ। ਸੋ ਇਸ ਸੰਬੰਧੀ ਅਮਰੀਕਨ ਜਿਹੜੀ ਖੁਫੀਆ ਏਜੰਸੀਆਂ ਨੇ ਵੀ ਆਪਣੀ ਜਿਹੜੀ ਹੈ ਸਾਵਧਾਨੀ ਸ਼ੋਅ ਕੀਤੀ ਹੈ। ਸੋ ਇਸ ਬਾਰੇ ਆਪਾਂ ਗੱਲਬਾਤ ਕਰਨ ਜਾ ਰਹੇ ਹਾਂ। ਸੋ ਅਸੀਂ ਚਾਹਾਂਗੇ ਕਿ ਤੁਸੀਂ ਇਸੇ ਤਰ੍ਹਾਂ ਜੁੜੇ ਰਹਿਣਾ, ਦੇਖਣ ਸੁਣਨੇ ਆ। ਲੇਕਿਨ ਲਈ ਤੁਹਾਡਾ ਸਭ ਦਾ ਬਹੁਤ ਬਹੁਤ ਧੰਨਵਾਦ ਜੀ। ਡਾਕਟਰ ਸਾਹਿਬ ਕੀ ਵਿਚਾਰਾਂ ਨੇ? ਅਸੀਂ ਸਭ ਤੋਂ ਪਹਿਲਾਂ ਫੇਸਬੁੱਕ ਤੇ ਜਿਹੜੇ ਸਾਡੇ ਵੀਰ ਭੈਣਾਂ ਜੁੜੇ ਨੇ ਉਹਨਾਂ ਦੇ ਕਮੈਂਟਸ ਸਾਂਝੇ ਕਰਦੇ ਹਾਂ। ਅੱਛਾ। ਵੀਰ ਬੌਬ ਸਿੰਘ ਲਿਖਦੇ ਨੇ, ਡਾਕਟਰ ਸਾਹਿਬ ਬਰਾਕ ਓਬਾਮਾ ਨੇ ਅੱਜ ਸਵੇਰੇ CNN ਤੇ ਬਿਲਕੁਲ ਠੀਕ ਕਿਹਾ ਕਿ ਨਰਿੰਦਰ ਮੋਦੀ ਨੂੰ ਜਨਤਕ ਤੌਰ ਤੇ ਚੇਤਾਵਨੀ ਦਿੱਤੀ ਕਿ ਜੇ ਤੁਸੀਂ ਭਾਰਤ ਵਿੱਚ ਨਸਲੀ ਘੱਟ ਗਿਣਤੀਆਂ ਦੇ ਅਧਿਕਾਰਾਂ ਦੀ ਰਾਖੀ ਨਹੀਂ ਕਰਦੇ ਤਾਂ ਸੰਭਾਵਨਾ ਹੈ ਕਿ ਭਾਰਤ ਵੱਖ ਹੋਣਾ ਸ਼ੁਰੂ ਹੋ ਜਾਵੇਗਾ। ਦੁਨੀਆ ਭਰ ਤੋਂ ਭਾਜਪਾ, RSS ਅਤੇ ਹਿੰਦੂ ਕੱਟੜਪੰਥੀਆਂ ਨੂੰ ਚੇਤਾਵਨੀ ਦਿੱਤੀ ਜਾ ਰਹੀ ਹੈ ਕਿ ਉਹ ਜਿਸ ਹਿੰਦੂ ਰਾਸ਼ਟਰ ਪ੍ਰੋਜੈਕਟ ਨੂੰ ਅੱਗੇ ਵਧਾ ਰਹੇ ਹਨ ਉਸ ਦਾ ਨਤੀਜਾ ਭਾਰਤ ਦੇ ਟੁੱਟਣ ਵੱਲ ਹੋਵੇਗਾ। ਪਰ ਅੰਨੇ ਅੱਗੇ ਦੀਵੇ ਦਾ ਕੋਈ ਮੁੱਲ ਨਹੀਂ। ਖੈਰ, ਭਾਰਤ ਦੇ ਤੋੜਨ ਨਾਲ ਪਾਕਿਸਤਾਨ ਵਿੱਚ ਵੀ ਬਦਲਾਅ ਹੋਵੇਗਾ ਤੇ ਨਾਲ ਹੀ ਸ਼ਕਤੀਸ਼ਾਲੀ ਸਿੱਖ ਹੋਮਲੈਂਡ ਦੀ ਮੁੜ ਸਥਾਪਨਾ ਅਟੱਲ ਹੈ। ਬੌਬ ਸਿੰਘ ਜੀ, ਤੁਸੀਂ ਬਿਲਕੁਲ ਠੀਕ ਫਰਮਾਇਆ ਔਰ ਇਹੀ ਕਾਰਨ ਹੈ ਕਿ ਓਬਾਮਾ ਨੇ ਜੋ ਕਿਹਾ, ਜਿਵੇਂ ਹਿੰਦੂ ਤਵੀ ਪਿੱਟ ਰਹੇ ਨੇ, ਅਸੀਂ ਆਲਰੇਡੀ ਡਿਸਕਸ ਕੀਤਾ ਹੈ ਕਿ ਉਹ ਸੀਤਾ ਰਮਨ ਹੋਏ ਉਹਨਾਂ ਦੀ ਫਾਈਨੈਂਸ ਮਿਨਿਸਟਰ, ਉਹ ਉਹਨਾਂ ਦਾ ਅਸਾਮ ਦਾ ਚੀਫ ਮਿਨਿਸਟਰ ਹੋਏ, ਉਹ ਸੱਤੀ ਆਪਣੀ ਅੱਗ ਲੱਗੀ ਹੋਈ ਹੈ ਕਿਉਂਕਿ ਸੱਚ ਜਿਹੜਾ ਹੈ ਉਹ ਬਾਹਰ ਆ ਗਿਆ। ਹਾਂ, ਬਾਹਰ ਆਇਆ ਔਰ ਸੱਚ ਕੌੜਾ ਹੁੰਦਾ। ਬੌਬ ਸਿੰਘ ਫਿਰ ਕਹਿੰਦੇ ਨੇ, ਡਾਕਟਰ ਸਾਹਿਬ ਮੈਂ ਕੋਸ਼ਿਸ਼ ਕਰਦਾ ਰਿਹਾ ਕਿ ਕਾਫੀ ਕੁਝ ਦੇਖ ਸਕਾਂ। TV 84 ਦਾ ਤਹਿ ਦਿਲੋਂ ਸ਼ੁਕਰੀਆ। ਤੁਸੀਂ ਸਾਰੇ ਪੰਥਕ ਮਾਮਲਿਆਂ ਵਿੱਚ ਆਪਣੀ ਨਿਰਪੱਖ ਭੂਮਿਕਾ ਨਿਭਾਉਂਦੇ ਹੋ ਅਤੇ ਸਰੋਤੇ ਇੱਕ ਸੱਚੀ ਸੁੱਚੀ ਖਬਰ ਦਾ ਗਿਆਨ ਪ੍ਰਾਪਤ ਕਰਦੇ ਹਨ। ਹੁਣ ਭਾਰਤੀ ਹਾਕਮਾਂ ਲਈ ਕੁਝ ਕਹਾਂਗਾ। ਭਾਰਤੀ ਹਾਕਮੋ, ਤੁਸੀਂ ਭਾਈ ਹਰਦੀਪ ਸਿੰਘ ਨਿੱਜਰ ਨੂੰ ਗੋਲੀਆਂ ਮਾਰ ਕੇ ਵੀ ਹਾਰ ਗਏ ਹੋ ਤੇ ਹਰਦੀਪ ਸਿੰਘ ਨਿੱਜਰ ਗੋਲੀਆਂ ਖਾ ਕੇ ਵੀ ਜੇਤੂ ਰਿਹਾ। ਭਾਈ ਹਰਦੀਪ ਸਿੰਘ ਦੇ ਡੁੱਲੇ ਲਹੂ ਦੇ ਕਤਰੇ ਕਈ ਹੋਰ ਖਾਲਿਸਤਾਨੀਆਂ ਨੂੰ ਜਨਮ ਦੇਣ ਦਾ ਕਾਰਨ ਬਣ ਰਹੇ ਹਨ ਤੇ ਤੁਹਾਡੇ ਹਿੱਸੇ ਲੱਖਾਂ ਲਾਹਨਤਾਂ ਹੀ ਆਉਣੀਆਂ ਹਨ। ਭਾਈ ਹਰਦੀਪ ਸਿੰਘ ਨਿੱਜਰ ਜੀ ਦੇ ਅੰਤਮ ਸੰਸਕਾਰ ਮੌਕੇ ਸਿੱਖਾਂ ਦੇ ਹੋਏ ਇਕੱਠ ਨੇ ਦੁਨੀਆ ਭਰ ਨੂੰ ਇਹ ਸੁਨੇਹਾ ਦਿੱਤਾ ਹੈ ਕਿ ਖਾਲਿਸਤਾਨ ਸੰਘਰਸ਼ ਜਿਉਂਦਾ ਜਾਗਦਾ ਹੈ ਅਤੇ ਜਿੱਤ ਵੱਲ ਵੱਧ ਰਿਹਾ ਹੈ ਤੇ ਭਾਰਤੀ ਹਾਕਮੋ, ਅੱਤਵਾਦੀਓ, ਤੁਸੀਂ ਹਾਰ ਰਹੇ ਹੋ ਅਤੇ ਜਲਦ ਪੂਰਨ ਤੌਰ ਤੇ ਹਾਰੋਗੇ। ਬਿਲਕੁਲ ਇੱਕ ਲਫ਼ਜ਼ ਇਹ ਸੱਚ ਹੈ ਕਿ ਅਲਟੀਮੇਟਲੀ ਅੱਤ ਦਾ ਤੇ ਰੱਬ ਦਾ ਵੈਰ ਹੁੰਦਾ ਔਰ ਸਿੱਖ ਜਿਹੜਾ ਜਿਹਦੀ 10 ਗੁਰੂ ਸਾਹਿਬਾਨ ਨੇ ਪ੍ਰੋਗਰਾਮਿੰਗ ਕੀਤੀ ਹੋਈ ਹੈ, ਕੋਈ ਇਹ ਸਮਝੇ ਵੀ ਸਿੱਖ ਨੂੰ ਡਰਾ ਕੇ ਉਹ ਚੁੱਪ ਕਰਾ ਲੈਣਗੇ। ਜਿਵੇਂ ਹਜ਼ਾਰਾਂ ਲੋਕ ਸਰੀ ਦੀਆਂ ਸੜਕਾਂ ਤੇ ਨਿਕਲੇ ਔਰ ਜਿਹਨੂੰ ਇਹਨਾਂ ਨੇ ਅੱਤਵਾਦੀ, ਦਹਿਸ਼ਤਗਰਦ, 10 ਲੱਖ ਦਾ ਇਨਾਮ ਔਰ ਪਤਾ ਨਹੀਂ ਕੀ ਉਹਦੇ ਸਿਰ ਤੇ ਜਿਹੜੇ ਨੇ ਉਹ ਚਾਰਜ ਲਾਏ ਹੋਏ ਸੀ। ਜਿਵੇਂ ਇੱਕ ਸੁੱਚੇ ਸ਼ਹੀਦ ਦਾ ਰੁਤਬਾ ਕੌਮ ਨੇ ਇਨਸਟੈਂਟ ਦਿੱਤਾ ਹੈ। ਇਹ ਦੱਸਦਾ ਹੈ ਕਿ ਭਾਈ 35 ਮਿਲੀਅਨ ਸਿੱਖ ਨੇਸ਼ਨ ਦੀ ਮੰਜ਼ਿਲ ਖਾਲਿਸਤਾਨ ਬਹੁਤ ਕਰੀਬ ਹੈ। ਫਿਰ ਉਹਨਾਂ ਨੇ, ਬੌਬ ਸਿੰਘ ਨੇ ਲਿਖਿਆ ਕਿ ਮੈਂ ਅੱਜ TV 84 ਦੀ ਟੀਮ ਅਤੇ ਸੁਣਨ ਵਾਲੇ ਸਰੋਤਿਆਂ ਨੂੰ ਕੁਝ ਆਪਣੀ ਸਮਝ ਮੁਤਾਬਕ ਜੋ ਪਿਛਲੇ ਦਿਨੀ ਅਨੁਭਵ ਕੀਤਾ ਹੈ ਸਾਂਝਾ ਕਰਾਂਗਾ। ਮੋਦੀ ਦਾ ਵਾਸ਼ਿੰਗਟਨ DC ਦਾ 2 ਦਿਨਾਂ ਦਾ ਦੌਰਾ, ਜਿਸ ਵਿੱਚ ਕਈ ਵੀਰ ਜੋ ਪ੍ਰੋਟੈਸਟ ਕਰ ਰਹੇ ਸਨ, ਉਹਨਾਂ ਨੂੰ ਦਿਲੋਂ ਦੁਆਵਾਂ ਅਤੇ ਸਲੂਟ। ਡਾਕਟਰ ਸਾਹਿਬ, ਤੁਹਾਨੂੰ ਵੀ ਦੇਖਿਆ, ਮੈਂ ਮਹਿਸੂਸ ਕੀਤਾ ਸੜਕਾਂ ਤੇ ਖੜੇ ਹੋ ਕੇ ਆਪਣਾ ਪੂਰਾ ਜ਼ੋਰ ਲਾਉਣਾ ਅਤੇ ਥਾਂ ਥਾਂ ਤੇ ਬਹੁਤ ਹੀ ਸੂਝਵਾਨ ਸਪੀਚ ਦੇਣਾ ਇਹ ਕਾਬਲੇ ਤਾਰੀਫ ਹੈ।
ਅਤੇ ਪੰਥ ਲਈ ਮਾਣ ਵਾਲੀ ਗੱਲ ਹੈ ਕਿ ਸਾਡੇ ਕੋਲ ਤੁਹਾਡੇ ਵਰਗੇ ਸੂਝਵਾਨ ਕੌਮੀ ਦਰਦ ਰੱਖਣ ਵਾਲੇ ਯੋਧੇ ਹਨ। ਮੈਂ ਆਪਣੇ ਆਪ ਨੂੰ ਕਈ ਵਾਰ ਕੋਸਿਆ ਕਿ ਮੈਂ ਪੰਥ ਨੂੰ ਆਪਣਾ ਯੋਗਦਾਨ ਮੌਜੂਦਗੀ ਰਹੀ ਵੀ ਨਾ ਦੇ ਸਕਿਆ। ਸੱਚ ਇਹ ਹੈ ਕਿ ਕੋਈ ਛੋਟਾ ਕੰਮ ਨਹੀਂ ਹੈ ਜੋ ਤੁਹਾਡੀ ਟੀਮ ਅਤੇ ਐਸਐਫਜੇ ਦੀ ਟੀਮ ਅਤੇ ਕਈ ਜੁਝਾਰੂ ਸਿੰਘਾਂ ਤੇ ਬੀਬੀਆਂ ਨੇ ਕੀਤਾ। ਤੁਹਾਡੇ ਸਭ ਦਾ ਤਹਿ ਦਿਲੋਂ ਧੰਨਵਾਦ ਅਤੇ ਸੱਚੇ ਪਾਤਸ਼ਾਹ ਅੱਗੇ ਅਰਦਾਸ ਹੈ ਕਿ ਆਪ ਪੰਥ ਨੂੰ ਚੜ੍ਹਦੀ ਕਲਾ ਬਖਸ਼ਣ, ਅੰਗ ਸੰਗ ਸਹਾਈ ਹੋਣ। ਖਾਲਿਸਤਾਨ ਜ਼ਿੰਦਾਬਾਦ। ਬੌਬ ਸਿੰਘ ਜੀ, ਦੇ ਆਲਸੋ ਸਰਵ ਹੂ ਸਟੈਂਡ ਐਂਡ ਵੇਟ। ਤੁਸੀਂ ਆਪਣੇ ਅੰਦਾਜ਼ ਦੇ ਵਿੱਚ ਬਹੁਤ ਸੇਵਾ ਕਰਦੇ ਹੋ, ਜਿਹੜਾ ਤੁਸੀਂ ਸੁਚੱਜੇ ਵਿਚਾਰ ਦਿੰਦੇ ਹੋ। ਇਹ ਵੀ ਆਪਣੇ ਆਪ ਦੇ ਵਿੱਚ ਇੱਕ ਕਲੈਰਿਟੀ ਹੈ ਔਰ ਬਾਕੀਆਂ ਤੱਕ ਪਹੁੰਚਦੀ ਹੈ। ਬਹੁਤ ਬਹੁਤ ਤੁਹਾਡਾ ਧੰਨਵਾਦ। ਸੋਹਣ ਸਿੰਘ ਮਾਲ ਪਠਾਨਕੋਟ, ਪ੍ਰਣਾਮ ਸ਼ਹੀਦ ਭਾਈ ਹਰਦੀਪ ਸਿੰਘ ਨਿੱਜਰ ਨੂੰ। ਔਰ ਜਸਪੀਰ ਸਿੰਘ ਫਤਿਹ ਬੁਲਾਉਂਦੇ ਨੇ। ਦਲਜੀਤ ਸਿੰਘ ਕਹਿੰਦੇ ਨੇ ਦਿੱਤਾ ਖੂਨ ਸ਼ਹੀਦਾਂ ਜਿਹੜਾ ਤੁਬਕਾ ਜਾਇਆ ਜਾ ਨਹੀਂ ਸਕਦਾ, ਦਬ ਸਕਦਾ ਕੋ ਹਿਮਾਲਾ ਸਿੱਖ ਦਬਾਇਆ ਜਾ ਨਹੀਂ ਸਕਦਾ। ਬਿਲਕੁਲ ਠੀਕ ਫਰਮਾਇਆ ਦਲਜੀਤ ਸਿੰਘ ਜੀ। ਰਣਜੀਤ ਸਿੰਘ ਚਾਲ ਕਹਿੰਦੇ ਨੇ ਡਾਕਟਰ ਸਾਹਿਬ 5 ਇੰਡੀਅਨ ਸਪਾਈ ਵੀ ਫੜੇ ਗਏ, ਉਹਨਾਂ ਬਾਰੇ ਵੀ ਗੱਲ ਕਰੋ। ਅੱਜ ਵੈਸੇ ਇੱਕ ਮੇਨ ਖਬਰ ਕੱਲ ਦੇ ਇਕੱਠ ਦੇ ਵਿੱਚ ਇੱਕ ਭਾਰਤੀ ਜਸੂਸ ਜਿਹੜਾ ਉਸ ਇਕੱਠ ਦੇ ਵਿੱਚ ਜਿਹੜਾ ਉਹ ਲੈ ਰਿਹਾ ਸੀ ਪਿਕਚਰਸ ਵੀ ਔਰ ਦੂਸਰਾ ਵੀ, ਸਿੰਘਾਂ ਨੇ ਉਹਨੂੰ ਦਬੋਚਿਆ। ਬਾਅਦ 'ਚ ਆਇਆ ਕਿ ਉਹਦੇ ਫੋਨ ਦੇ ਵਿੱਚ ਸਾਰੇ ਹੀ ਬਹੁਤ ਸਾਰੇ ਭਾਰਤ ਦੇ ਇੰਟੈਲੀਜੈਂਸ ਏਜੰਸੀਆਂ ਦੇ ਨੰਬਰ ਨੇ, ਉਹਨਾਂ ਨੂੰ ਉਹ ਭੇਜ ਰਿਹਾ ਸੀ ਔਰ ਦੂਸਰਾ ਉਹਨੂੰ ਫੜ ਕੇ ਉਹਨਾਂ ਨੇ RCMP ਦੇ ਹਵਾਲੇ ਕੀਤਾ। ਮੇਰੇ ਕੋਲ ਉਹਦੀ ਖਬਰ ਹੈ। ਇਹਨਾਂ ਨੇ 5 ਦੀ ਗੱਲ ਕੀਤੀ ਹੈ, ਹੋ ਸਕਦਾ ਕੋਈ ਹੋਰ ਵੀ ਹੋਣ। ਔਰ ਦਵਿੰਦਰ ਸੰਧੂ ਭਾਈ ਨਿੱਜਰ ਜ਼ਿੰਦਾਬਾਦ। ਔਰ ਇਹ ਦਲਜੀਤ ਸਿੰਘ ਫਿਰ ਸ਼ਹਾਦਤ ਨੂੰ ਪ੍ਰਣਾਮ। ਸਿੰਘ ਹਰਮਿੰਦਰ, ਉਹਨਾਂ ਨੇ ਸਾਰਿਆਂ ਨੂੰ TV 84 ਚੈਨਲ ਦੇਖ ਰਹੇ ਸਭ ਦਾ ਜਿਹੜਾ ਉਹ ਧੰਨਵਾਦ। ਔਰ ਬਲਵਿੰਦਰ ਸਿੰਘ ਚੱਠਾ, ਸ਼ਹੀਦ ਭਾਈ ਹਰਜੀਤ ਸਿੰਘ ਨਿੱਜਰ ਦੀ ਸ਼ਹਾਦਤ ਨੂੰ ਕੋਟ-ਕੋਟ ਪ੍ਰਣਾਮ ਹੈ। ਨਿੱਜਰ ਤੇਰੀ ਸੋਚ ਤੇ ਆਖਰੀ ਸਵਾਸ ਤੱਕ ਪਹਿਰਾ ਦੇਵਾਂਗੇ, ਖਾਲਿਸਤਾਨ ਆਜ਼ਾਦ ਕਰਵਾ ਕੇ ਰਵਾਂਗੇ। ਖਾਲਿਸਤਾਨ ਜ਼ਿੰਦਾਬਾਦ। ਚੱਠਾ ਸਾਹਿਬ ਬਹੁਤ ਬਹੁਤ ਸ਼ੁਕਰੀਆ। ਤੁਸੀਂ ਵੀ ਬੜੀ ਹਿੰਮਤ ਕੀਤੀ, ਜਿਵੇਂ ਤੁਸੀਂ ਸਾਰਿਆਂ ਨੇ ਪ੍ਰੋਟੈਸਟ ਔਰ ਲੰਗਰ ਆਰਗੇਨਾਈਜ਼ ਕੀਤਾ। ਅਸੀਂ ਤੁਹਾਡੀ ਹਮੇਸ਼ਾ ਮਹਿਮਾਨ ਨਵਾਜ਼ੀ ਵੀ ਮਾਣਦੇ ਹਾਂ ਔਰ ਤੁਹਾਡਾ ਬਹੁਤ ਬਹੁਤ ਸ਼ੁਕਰੀਆ। ਔਰ ਜਸਪੀਰ ਸਿੰਘ ਕਹਿੰਦੇ ਨੇ ਇੰਡੀਅਨ ਰॉक ਕਿਲਡ ਨਿੱਜਰ ਸਾਹਿਬ ਬਿਕੋਜ਼ ਓਨਲੀ ਖਾਲਿਸਤਾਨ ਰੈਫਰੈਂਡਮ ਡਿਫੀਟਿੰਗ ਦਾ ਇੰਡੀਅਨ ਡਿਪਲੋਮੇਸੀ ਸੋ ਬੈਡ। ਬਿਲਕੁਲ ਠੀਕ ਫਰਮਾਇਆ। ਫਿਰ ਚਤਰ ਸਿੰਘ ਸੈਣੀ, ਮੈਨੂੰ ਹੈਰਾਨੀ ਹੈ ਇਹ ਸ਼ਾਇਦ ਕੋਈ ਹੋਰ ਸੱਜਣ ਹੋਣ, ਅਦਰਵਾਈਜ਼ ਮੌਂਟਰੀਆਲ ਤੋਂ ਬੜੇ ਸੁਲਝੇ ਹੋਏ ਵੀਰ ਨੇ, ਪਰ ਉਹਨਾਂ ਨੇ ਲਿਖਿਆ ਤਾਂ ਖਾਲਿਸਤਾਨ ਜ਼ਿੰਦਾਬਾਦ ਹੈ ਜਾਂ ਅਕਾਲ ਸਹਾਇ ਹੈ, ਪਰ ਮੇਰਾ ਖਿਆਲ ਹੈ 5 ਪੇਜਿਸ ਜਿੰਨਾ ਸਪੇਸ ਭਰਿਆ ਹੋਇਆ। ਇੱਕ ਵਾਰ ਹੀ ਅਕਾਲ ਇੰਨਾ ਕੀਮਤੀ ਹੈ, ਬਾਰ-ਬਾਰ ਦੀ ਲੋੜ ਨਹੀਂ ਹੁੰਦੀ। ਇੱਕ ਵਾਰ ਹੀ ਅਕਾਲ ਸਹਾਇ ਹੈ ਤੇ ਅਕਾਲ ਸਹਾਇ। ਹੁਣ ਗੱਲ ਜਿਹੜੀ ਹੈ ਇਹ, ਜਿਵੇਂ ਅਸੀਂ ਕਿਹਾ ਵੀ ਜਦੋਂ ਹਕੂਮਤਾਂ ਜ਼ਬਰ ਕਰਦੀਆਂ ਨੇ, ਜ਼ੁਲਮ ਕਰਦੀਆਂ ਨੇ, ਕਿਸੇ ਵੀ ਟਾਇਰੈਂਟ ਦਾ ਜਾਂ ਜ਼ਬਰ ਕਰਨ ਵਾਲੇ ਦਾ ਨਿਸ਼ਾਨਾ ਤਾਂ ਡਰਾਉਣਾ ਹੁੰਦਾ। ਹੁਣ ਡਰਾ ਤਾਂ ਉਹ ਸਿੱਖਾਂ ਨੂੰ ਸਕੇ ਨਹੀਂ ਉਹਨਾਂ ਨੇ। ਔਰ ਜਿਵੇਂ ਪਹਿਲਾਂ ਤਾਂ ਉਹਨਾਂ ਦੀ ਪੂਰੀ ਫੇਲਿਓਰ ਡਿਪਲੋਮੈਟਿਕ, ਉਹ ਆਸਟ੍ਰੇਲੀਆ, ਕੈਨੇਡਾ, UK 'ਚ ਖਾਲਿਸਤਾਨ ਰੈਫਰੈਂਡਮ ਨਹੀਂ ਰੁਕਵਾ ਸਕੇ। ਬਾਹਰਲੇ ਡਾਇਸਪੋਰਾ ਦੀ ਜਿਹੜੀ ਡਿਟਰਮੀਨੇਸ਼ਨ ਖਾਲਿਸਤਾਨ ਵੱਲ ਅੱਗੇ ਵਧੀ ਔਰ ਹੌਲੀ ਇਹ ਲਫ਼ਜ਼ ਇਹੀ ਨਹੀਂ ਵੀ ਕਿੰਨੀਆਂ ਸਟੇਟਾਂ ਨੇ ਅਮਰੀਕਾ 'ਚ ਨਵੰਬਰ 84 ਨੂੰ ਜੈਨੋਸਾਈਡ ਰੈਕਗਨਾਈਜ਼ ਕੀਤਾ ਹੈ। ਔਰ ਦੂਸਰਾ, ਪਰ ਸਿੱਖਾਂ ਦਾ ਕਲਾਊਟ ਜਿਹੜਾ ਪੋਲੀਟੀਕਲੀ ਵੀ ਵੱਧ ਰਿਹਾ, ਉਹਨਾਂ ਨੂੰ ਇਹ ਡਰ ਪੈਦਾ ਹੋਣਾ ਸ਼ੁਰੂ ਹੋ ਗਿਆ ਕਿ ਇਹ ਇਵੇਂ ਹੀ ਜਿਵੇਂ ਬਾਹਰਲੀ ਲੌਬੀ ਸਿੱਖਾਂ ਦੀ ਹੈ, ਇਹ ਖਾਲਿਸਤਾਨ ਦੀ ਮੰਜ਼ਿਲ ਨੂੰ ਬਹੁਤ ਕਰੀਬ ਲਾਈ। ਔਰ ਫਿਰ ਉਹਨਾਂ ਦੀਆਂ ਅਜੀਤ ਡੋਵਲ ਦੀਆਂ ਡਰਟੀ ਏਜੰਸੀਜ਼ ਨੇ ਡਰਟੀ ਵਰਕ, ਜਿਹੜਾ ਹੁਣ ਕਿਉਂਕਿ ਉਪਰੋਥਲੀ ਹੋ ਗਿਆ 2 ਮਹੀਨੇ ਦੇ ਵਿੱਚ ਇਸ ਲਈ ਆ ਗਿਆ, ਅਦਰਵਾਈਜ਼ ਇਸ ਦਾ ਆਗਾਜ਼ ਪਹਿਲਾਂ ਹੀ ਹੋ ਚੁੱਕਾ ਸੀ। ਜਿਵੇਂ ਇਹਨਾਂ ਨੇ ਸਰਦਾਰ ਮਿੰਟੋ ਨੂੰ, ਜਿਹੜਾ ਮੰਟੂ ਜਿਨ੍ਹਾਂ ਦਾ ਨਿਕਨੇਮ ਸੀ, ਉਹਨਾਂ ਨੂੰ ਬਿਮਾਰੀ ਸ਼ੋਅ ਕਰਕੇ ਨਾਭਾ ਜੇਲ੍ਹ ਦੇ ਵਿੱਚ ਮਾਰਿਆ। ਹਰਪ੍ਰੀਤ ਸਿੰਘ ਹੈਪੀ PhD, ਉਹਨਾਂ ਦਾ ਮਰਡਰ ਉਸ ਨੂੰ ਇਖਲਾਕ ਦੇ ਨਾਲ ਜੋੜ ਕੇ ਉਹਨਾਂ ਦਾ ਐਂਡ ਕੀਤਾ। ਔਰ ਫਿਰ ਅਸੀਂ ਦੇਖਦੇ ਹਾਂ ਕਿ ਵੀ ਜਦੋਂ ਸਾਹਮਣੇ ਆਉਣਾ ਸ਼ੁਰੂ ਹੋਇਆ ਪਰਮਜੀਤ ਸਿੰਘ ਪੰਜਵੜ, ਉਹਨਾਂ ਨੂੰ ਜਿਹੜਾ ਉਹ ਹਾਇਰਡ ਅਸੈਸਿਨਸ ਰਾਹੀਂ ਰਾਹ ਨੇ ਮਰਵਾਇਆ। ਫਿਰ ਇੰਗਲੈਂਡ ਦੇ ਵਿੱਚ ਭਾਵੇਂ ਉਹਨਾਂ ਨੂੰ ਬਿਮਾਰੀ ਦੇ ਖਾਤੇ 'ਚ ਵੀ ਕੁਛ ਨੇ ਪਾਉਣ ਦੀ ਕੋਸ਼ਿਸ਼ ਕੀਤੀ, ਪਰ ਇਹ ਸਾਹਮਣੇ ਆਇਆ ਵੀ ਸ਼ੱਕੀ ਸਰਕਮਸਟਾਂਸਿਸ ਨੇ ਅਵਤਾਰ ਸਿੰਘ ਖੰਡਾ ਔਰ ਭਾਈ ਹਰਦੀਪ ਸਿੰਘ ਨਿੱਜਰ ਤੱਕ ਪਹੁੰਚਦੇ ਹਾਂ ਤਾਂ ਕਿਸੇ ਨੂੰ ਕੋਈ ਭੁਲੇਖਾ ਹੀ ਨਹੀਂ ਰਿਹਾ। ਔਰ ਕਿਉਂਕਿ ਉਸ ਤੋਂ ਪਹਿਲਾਂ ਆਲਰੇਡੀ ਕੈਨੇਡੀਅਨ ਏਜੰਸੀਆਂ ਵਾਰਨ ਕਰ ਚੁੱਕੀਆਂ ਸੀ। ਸੋ ਜਿਹੜੇ ਵਾਰਨ ਕੀਤਾ ਜੇ ਇਹਨਾਂ ਨੂੰ, ਜੇ ਤੁਹਾਨੂੰ ਖਤਰਾ ਹੈ ਤਾਂ ਉਹਨਾਂ ਨੂੰ ਵੀ ਪਤਾ ਹੈ ਵੀ ਕਿਸ ਤੋਂ ਖਤਰਾ ਹੈ। ਇਸ ਲਈ ਇਹਦੇ ਬਾਵਜੂਦ ਕਿ ਉੱਥੋਂ ਦੇ ਕੋਈ ਸਿੱਖ ਪੋਲੀਟੀਸ਼ੀਅਨਸ ਦਾ
ਕੋਈ ਬਹੁਤਾ ਚੰਗਾ ਰਵੱਈਆ ਨਹੀਂ ਰਿਹਾ ਇਨੀਸ਼ੀਅਲੀ, ਲੇਕਿਨ ਸਿੱਖ ਕੌਮ ਨੇ ਜਿਸ ਉਤਸ਼ਾਹ ਦੇ ਨਾਲ ਇਸ ਸਾਰੇ ਕੌਜ਼ ਨੂੰ ਅਪਣਾਇਆ, ਖਾਲਿਸਤਾਨ ਨੂੰ, ਔਰ ਇਸ ਇਸ਼ੂ ਦੇ ਉੱਤੇ ਸਪੋਰਟ, ਉਹ ਕੱਲ੍ਹ ਉਹਨਾਂ ਦੀ ਅੰਤਮ ਅਰਦਾਸ ਔਰ ਸੰਸਕਾਰ ਦੇ ਮੌਕੇ ਵਿਜ਼ੀਬਲ ਹੋਇਆ। ਅੱਛਾ, ਹੁਣ ਜਿਹੜੀ ਗੱਲ ਅਮਰੀਕਾ ਦੇ ਹਵਾਲੇ ਨਾਲ ਸਾਡੇ ਤੱਕ ਵੀ ਕੁਝ ਜਾਣਕਾਰੀਆਂ ਨੇ, ਕੁਝ ਅਸੀਂ ਸਾਂਝੀਆਂ ਕਰ ਨਹੀਂ ਸਕਦੇ, ਲੇਕਿਨ ਇਹ ਜਿਹੜਾ ਈਵਨ ਵਿਦਨ ਅਮਰੀਕਾ ਵੀ ਜਿਹੜੀਆਂ ਟੌਪ ਏਜੰਸੀਜ਼ ਨੇ ਉਹਨਾਂ ਦੀਆਂ ਵਾਰਨਿੰਗਸ ਵੀ ਨੇ ਕਿ ਭਾਈ ਇਹ ਜਿਹੜਾ ਡਰਟੀ ਕੁਛ ਨਾ ਕੁਛ ਇਸ ਲੈਂਡ ਤੇ ਵੀ ਹੋ ਸਕਦਾ। ਹਾਲਾਂ ਜੇ ਤੁਸੀਂ ਇਹਨੂੰ ਤੁਸੀਂ ਪਹਿਲਾਂ ਥੋੜਾ ਜਿਹਾ ਜਿਹਨੂੰ ਕਹਿੰਦੇ ਨੇ ਇੱਕ ਤਾਂ ਫਾਸਟ ਫਾਰਵਰਡ ਹੁੰਦਾ ਹੈ, ਇੱਕ ਉਹਨੂੰ ਬੈਕ ਕਰਕੇ ਦੇਖੋ, ਤੇ ਸੈਕਰਾਮੈਂਟੋ ਗੁਰਦੁਆਰਾ ਸਾਹਿਬ 'ਚ ਖਾਲਸਾ ਸਾਜਨਾ ਦਿਵਸ ਦੇ ਮੌਕੇ ਜਿਹੜਾ ਔਰ ਗੁਰਦੁਆਰੇ ਦਾ ਉਦਘਾਟਨ ਹੋਇਆ ਨਗਰ ਕੀਰਤਨ ਤੋਂ ਠੀਕ ਪਹਿਲਾਂ ਗੁਰਦੁਆਰੇ ਦੇ ਬਿਲਕੁਲ ਬਾਹਰ ਜਿਹੜੀ ਹੈ ਗੋਲੀ ਚੱਲੀ, 2 ਜ਼ਖਮੀ ਹੋਏ, ਇੱਕ ਦੀ ਡੈਥ ਕੁਛ ਹਫ਼ਤੇ ਬਾਅਦ ਹੋਈ ਜਿਹਦੀ ਕਦੇ ਬਹੁਤੀ ਖਬਰ ਵੀ ਨਹੀਂ ਬਣੀ, ਪਰ ਉਹ ਵੀ ਇੱਕ ਮਿਸਟਰੀ ਰਹੀ ਕਿ ਕੌਣ ਸੀ, ਕੀ ਸੀ, ਉਹਨੂੰ ਗੈਂਗ ਵਾਰਫੇਅਰ ਨਾਲ ਜੋੜਤਾ ਗਿਆ। ਇਹ ਖਬਰਾਂ ਕਾਫੀ ਦੇਰ ਤੋਂ ਸਾਹਮਣੇ ਆ ਗਈਆਂ ਸੀ ਔਰ ਇਹਨਾਂ 'ਚ ਕਾਫੀ ਹਕੀਕਤ ਹੈ ਕਿ ਲਾਰੈਂਸ ਬਿਸ਼ਨੋਈ ਔਰ ਦੂਸਰੇ ਉਹਨਾਂ ਦੇ ਗੈਂਗਸਟਰਸ ਨੂੰ ਇੰਡੀਅਨ ਏਜੰਸੀਆਂ ਨੇ ਅਮਰੀਕਾ ਔਰ ਕੈਨੇਡਾ ਦੇ ਵਿੱਚ ਸੈਟਲ ਕੀਤਾ ਹੈ ਔਰ ਇਹ ਡਰਟੀ ਵਰਕ ਗੈਂਗਸਟਰਸ ਰਾਹੀਂ ਕਰਵਾਉਣ ਦੀ ਲਾਈਨ। ਸਟਾਕਟਨ ਗੁਰਦੁਆਰਾ ਸਾਹਿਬ ਦੇ ਨਗਰ ਕੀਰਤਨ ਤੋਂ ਠੀਕ 2-3 ਦਿਨ ਪਹਿਲਾਂ ਪੁਲਿਸ ਨੇ ਇੱਕ ਵੱਡਾ ਆਪਰੇਸ਼ਨ ਕਰਕੇ 32-33 ਜਿਹੜੇ ਇਸ ਕਿਸਮ ਦੇ ਗੈਂਗਸਟਰ ਸੀ ਅੱਡ-ਅੱਡ ਥਾਵਾਂ ਤੋਂ ਚੁੱਕੇ। ਉਹਦੇ ਬਾਰੇ ਉਹਨਾਂ ਨੇ ਪ੍ਰੈਸ ਕਾਨਫਰੰਸ ਕੀਤੀ, ਵੱਡੀ ਗਿਣਤੀ 'ਚ ਹਥਿਆਰ ਸ਼ੋਅ ਕੀਤੇ। ਹੁਣ ਉਹ ਕੀ ਕਰਨ ਜਾ ਰਹੇ ਸੀ, ਕੀ ਹੋ ਸਕਦਾ ਸੀ, ਇਹ ਅਸੀਂ ਸਮਝਦੇ ਹਾਂ ਕਿ ਮੁਸਤੈਦੀ ਹੈ ਅਮਰੀਕਨ ਏਜੰਸੀਆਂ ਦੀ ਕਿ ਉਹਨਾਂ ਨੇ ਕੋਈ ਵੱਡਾ ਜਿਹੜਾ ਇਸ ਕਿਸਮ ਦਾ ਖੂਨੀ ਕਾਂਡ ਹੈ ਉਸ ਨੂੰ ਰੋਕਿਆ। ਹੁਣ ਜੋ ਇਹ ਸਾਰਾ ਜਿਹੜਾ ਵਾਪਰ ਰਿਹਾ ਹੈ ਇਸ ਦੇ ਪਿੱਛੇ, ਕਿਉਂਕਿ ਅਮਰੀਕਾ ਦੇ ਵਿੱਚ ਆ ਖਾਸ ਤੌਰ ਤੇ ਜਿਹੜਾ ਮੋਦੀ ਦਾ ਦੌਰਾ ਵੀ ਹੁਣ ਪੂਰਾ ਫਲॉप ਹੋਇਆ ਔਰ ਉਸ ਦੇ ਵਿੱਚ ਸਿੱਖਾਂ ਨੇ ਫਰੰਟ ਰੋਲ ਅਦਾ ਕੀਤਾ ਹੈ। ਮੈਨੂੰ ਹੈਰਾਨੀ ਹੈ, ਹਾਲਾਂ ਅਸੀਂ ਕੋਈ ਸ਼ਿਕਾਇਤ ਨਹੀਂ ਕਰਦੇ ਵੀ ਸਾਡੇ ਪਾਕਿਸਤਾਨੀ ਭੈਣ ਭਰਾ ਕੋ ਬਹੁਤੇ ਨਜ਼ਰ ਨਹੀਂ ਆਏ, ਹਾਲਾਂ ਡਾਕਟਰ ਫਾਈ ਕਸ਼ਮੀਰੀ ਸਾਡੇ ਪ੍ਰੋਟੈਸਟ ਤੇ ਆਏ, ਉਹਨਾਂ ਨੇ ਵੀ ਆਪਣਾ ਥੋੜਾ ਬਹੁਤ ਕੀਤਾ, ਲੇਕਿਨ ਇੰਨੀ ਵੱਡੀ ਗਿਣਤੀ 'ਚ ਮੁਸਲਮਾਨ ਭਾਈਚਾਰਾ ਜੋ ਇੰਡੀਆ 'ਚ ਮੁਸਲਮਾਨਾਂ ਨਾਲ ਹੋ ਰਿਹਾ ਹੈ ਉਹਨਾਂ ਦੇ ਲਈ ਕਾਂਗਰਸ ਵੂਮੈਨ ਤਾਂ ਬੋਲੀਆਂ ਜਾਂ ਈਵਨ ਓਬਾਮਾ ਨੇ ਗੱਲ, ਪਰ ਚਾਹੀਦਾ ਤਾਂ ਇਹ ਸੀ ਕਿ ਹਜ਼ਾਰਾਂ ਮੁਸਲਮਾਨਾਂ ਦਾ ਇਕੱਠ ਜਿਹੜਾ ਉਹ ਵਾਈਟ ਹਾਊਸ ਦੇ ਬਾਹਰ ਹੁੰਦਾ ਜਾਂ US ਕਾਂਗਰਸ ਦੇ ਬਾਹਰ ਹੁੰਦਾ, ਕਿਉਂਕਿ ਸਿੱਖ ਹੀ ਲੀਡ ਕਰ ਰਹੇ ਨੇ। ਜਦੋਂ ਅਸੀਂ ਰਿਪਰੈਜ਼ੈਂਟ ਕਰਦੇ ਹਾਂ ਅਸੀਂ ਤਾਂ ਸਾਰਿਆਂ ਦੀ ਗੱਲ ਕਰਦੇ ਹਾਂ, ਕਿਉਂਕਿ ਸਾਡੇ ਲਈ ਤਾਂ ਬਾਬੇ ਨਾਨਕ ਨੇ ਸਾਨੂੰ ਇਹ ਸੱਚ ਕੀ ਬਾਣੀ ਨਾਨਕ ਆਖਿਆ ਸੱਚ ਸੁਣਾਏ ਸੀ, ਸੱਚ ਕੀ ਬਿਲ ਹੈ। ਸਿੱਖ ਤਾਂ ਹਰ ਥਾਂ ਜਿਹੜਾ ਉਹ ਸੱਚ ਹੱਕ ਇਨਸਾਫ ਦਾ ਲੰਬਰਦਾਰ ਹੈ। ਸੋ ਇਹਨਾਂ ਹਾਲਾਤਾਂ ਦੇ ਚੱਲਦਿਆਂ ਇਸ ਗੱਲ ਦੀ ਸੰਭਾਵਨਾ ਨੂੰ ਇਨਕਾਰਿਆ ਨਹੀਂ ਜਾ ਸਕਦਾ ਕਿ ਕੁਛ ਨਾ ਕੁਛ ਈਵਨ ਇੱਥੇ ਵੀ ਉਹ ਕਰ ਰਹੇ ਨੇ। ਆਲਰੇਡੀ ਜਿਹੜੀਆਂ 2 ਉਦਾਹਰਨਾਂ ਸਾਹਮਣੇ ਨੇ ਔਰ ਅਮਰੀਕਨ ਹਾਇਰ ਏਜੰਸੀਜ਼ ਵੱਲੋਂ ਜਿਹੜਾ ਹੈ ਕੁਛ ਨਾ ਕੁਛ ਇਸ ਕਿਸਮ ਦੇ ਵਾਰਨਿੰਗ ਸਾਈਨ ਵੀ ਕੁਛ ਹਲਕਿਆਂ ਨੂੰ ਦਿੱਤੇ ਗਏ ਨੇ। ਸੋ ਅਸੀਂ 2 ਗੱਲਾਂ ਖਾਸ ਤੌਰ ਤੇ, ਬਾਕੀ ਤਾਂ ਚਲੋ ਨਿਰੰਕਾਰ ਦੇ ਹੱਥ ਵੱਸ ਹੁੰਦਾ ਹੈ, ਬਹੁਤ ਸਾਰਿਆਂ ਨੇ ਕਾਲਾਂ ਕਰਕੇ ਦੂਸਰਾ ਸਾਡੇ ਬਾਰੇ ਚਿੰਤਾ ਦਾ ਇਜ਼ਹਾਰ ਕੀਤਾ। ਸਾਡੇ ਵਰਗੇ ਤਾਂ 3600 ਤੁਰੇ ਫਿਰਦੇ ਨੇ, ਸਾਰੇ ਆਪੋ ਆਪਣੇ ਢੰਗ ਨਾਲ ਪੰਥ ਦੀ ਸੇਵਾ ਕਰਦੇ ਨੇ, ਪਰ ਅਸੀਂ ਇਹ ਸਮਝਦੇ ਹਾਂ ਵੀ 2 ਗੱਲਾਂ ਦਾ ਧਿਆਨ ਰੱਖਣ ਦੀ ਲੋੜ ਹੈ। ਇੱਕ ਤਾਂ ਕੋਈ ਵੀ ਭੜਕਾਟ ਦੇ ਵਿੱਚ ਆ ਕੇ ਕੋਈ ਐਸਾ ਕੰਮ ਜਿਹੜਾ ਕਿ ਇਸ ਧਰਤੀ ਦੇ ਉੱਤੇ ਹਿੰਸਾ ਹੋਏ ਉਹ ਦੁਸ਼ਮਣ ਦੇ ਹੱਥ ਵਿੱਚ ਖੇਡਣਾ ਹੋਵੇਗਾ। ਆਪੋ ਆਪਣੇ ਇਲਾਕਿਆਂ ਜਿਵੇਂ ਕਨੈਟੀਕਟ ਗੁਰਦੁਆਰਿਆਂ ਨੇ ਇਕੱਠੇ ਹੋ ਕੇ ਇਸ ਦੇ ਉੱਤੇ ਜਿਹੜਾ ਉਹ ਇੱਕ ਮਤਾ ਕੀਤਾ ਔਰ ਸਾਰਿਆਂ ਨੂੰ ਕਿਹਾ ਆਪੋ ਆਪਣੀਆਂ ਥਾਵਾਂ ਦੇ ਉੱਤੇ ਜਿੱਥੇ ਜਿੱਥੇ ਵੀ ਸਾਡੇ ਐਕਟਿਵਿਸਟ ਐਕਟਿਵ ਨੇ ਉਹ ਆਪਣੀਆਂ ਜਿਹੜੀਆਂ ਏਜੰਸੀਆਂ ਦੇ ਨਾਲ ਪੁਲਿਸ ਦੇ ਨਾਲ ਰਾਬਤਾ ਕਰਨ, ਲਾਅ ਮੇਕਰਸ ਦੇ ਨਾਲ ਕਰਨ। ਔਰ ਜਿਵੇਂ ਮਾਤਾ ਜੀ ਬਲ ਉਹਨਾਂ ਨੇ ਜਿਹੜਾ ਸਾਨੂੰ ਲਿਖਿਆ ਵੀ ਹੈ, ਮੈਂ ਸ਼ੇਅਰ ਵੀ ਕਰਾਂਗਾ, ਉਹਨਾਂ ਨੇ ਕਿਹਾ ਵੀ ਇਸ ਦੇ ਉੱਤੇ ਪੂਰੀ ਪੈਟੀਸ਼ਨ ਕੈਂਪੇਨ ਕੀਤੀ ਜਾਏ ਸਟੇਟ ਡਿਪਾਰਟਮੈਂਟ ਨੂੰ ਵੀ ਔਰ ਹੋਮਲੈਂਡ ਸਿਕਿਉਰਿਟੀ ਨੂੰ ਵੀ ਕਿ ਭਾਈ ਇਹ ਅੱਖ ਰੱਖੀ ਜਾਏ ਕਿ ਕਿਵੇਂ ਇੱਥੋਂ ਦੇ ਸਿਸਟਮ ਦੇ ਵਿੱਚ, ਕਿਉਂਕਿ ਕੈਨੇਡੀਅਨ ਨੈਸ਼ਨਲ ਸਿਕਿਉਰਿਟੀ ਐਡਵਾਈਜ਼ਰ ਨੇ ਤਾਂ ਅਜੇ 2 ਹਫ਼ਤੇ ਪਹਿਲਾਂ ਹੀ ਇਹ ਕਿਹਾ ਸੀ ਕਿ ਇੰਡੀਆ ਇੰਟਰਫੀਅਰ ਕਰ ਰਿਹਾ ਕੈਨੇਡਾ ਦੇ ਮਾਮਲਿਆਂ 'ਚ। ਇਸ ਵੇਲੇ ਜਿਸ ਲੈਵਲ ਦੇ ਉੱਤੇ ਈਵਨ ਅਮਰੀਕਨ ਕੌਂਸੂਲੇਟਸ ਨੇ ਵੀ ਉਹ ਕਨੈਟੀਕਟ ਦਾ ਮੁੱਦਾ ਹੋਏ, ਉਹ ਜਸਵੰਤ ਸਿੰਘ ਖਾਲੜਾ ਦੇ ਨਾਂ ਤੇ ਪਾਰਕ ਹੋਏ, ਜਾਂ ਨਵੰਬਰ 84 ਨੂੰ ਨਸਲਕੁਸ਼ੀ ਐਲਾਨਣ ਦੇ ਲਈ ਕੁਝ ਸਟੇਟਾਂ ਦੇ ਵਿੱਚ
ਅਸੈਂਬਲੀਆਂ ਜਾਂ ਸੈਨੇਟਸ ਦੇ ਵਿੱਚ ਡਿਸਕਸ਼ਨਸ ਹੋਣ ਉਹਦੇ 'ਚ ਇੰਟਰਫੀਅਰ ਕਰਦੇ ਨੇ। ਔਰ ਹੁਣ ਜਿਵੇਂ ਸਿੱਧੇ ਤੌਰ ਤੇ ਇਹਨਾਂ ਨੇ ਬਾਹਰ ਆਪਣੇ ਹਾਇਰਡ ਅਸੈਸਨਸ ਰਾਹੀਂ ਇਹ ਗੈਂਗਸਟਰਸ ਰਾਹੀਂ ਇਹ ਕਤਲੇਆਮ ਸ਼ੁਰੂ ਕਰਵਾਇਆ ਹੈ। ਇਸ ਦੇ ਲਈ ਸਾਨੂੰ ਅਮਰੀਕਨ ਲਾਅ ਮੇਕਰਸ ਨੂੰ ਵੀ ਔਰ ਉਹਨਾਂ ਦੀਆਂ ਜਿਹੜੀਆਂ ਲਾਅ ਐਨਫੋਰਸਮੈਂਟ ਏਜੰਸੀਜ਼ ਨੇ ਉਹਨਾਂ ਨੂੰ ਵੀ ਜਿਹੜਾ ਹੈ ਉਹ ਪੂਰੀ ਤਰ੍ਹਾਂ ਅਗਾਹ ਕਰਨਾ ਚਾਹੀਦਾ। ਬਿਲਕੁਲ ਜੀ ਰਾਜ ਸਾਹਿਬ, ਤੁਹਾਡਾ ਬਹੁਤ ਬਹੁਤ ਸ਼ੁਕਰੀਆ। ਤੁਸੀਂ ਆਪਣੇ ਵਿਚਾਰ ਸਾਡੇ ਦਰਸ਼ਕਾਂ ਨਾਲ ਸਾਂਝੇ ਕੀਤੇ ਨੇ। ਇਸ ਆਪਣੇ ਵਿਊਜ਼ ਕੋਲ ਨੇ ਇਜਾਜ਼ਤ। ਵਿਊਅਰਸ, ਸਾਡੇ ਪ੍ਰੋਗਰਾਮ ਦਾ ਸਮਾਂ ਇੱਥੇ ਮੁੱਕਦਾ ਹੈ। ਤੁਸੀਂ ਆਪਣੀ ਰਾਏ ਤੇ ਸੁਝਾਅ ਸਾਨੂੰ ਭੇਜਣਾ ਭੁੱਲਣਾ ਸਾਡੇ ਇਸ ਪਤੇ ਤੇ sos@tv84.tv ਤੇ ਅਸੀਂ ਆਪਣਾ ਪ੍ਰੋਗਰਾਮ ਲੈ ਕੇ ਫਿਰ ਦੁਬਾਰਾ ਤੁਹਾਡੇ ਸਨਮੁਖ ਹੋਵਾਂਗੇ। ਤਦ ਤੱਕ ਲਈ ਮੈਨੂੰ ਤੇ ਆਪਣਾ ਸੁਣਾ ਗਿਆ ਦੋ ਦੇਖਦੇ ਰਹੋ TV84। ਬੁਲਾ ਦਿਓ ਫਤਿਹ। ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ। ਰੱਬ ਰਾਖਾ।